ਹੁਣ ਆਪਾਂ ਅੰਦੋਲਨ ਦੀ ਗੱਲ ਕਰ ਲੈਂਦੇ ਹਾਂ। ਆਪਾਂ ਨੂੰ ਪਤਾ ਹੈ ਕਿ ਜਿਹੜਾ ਖਨੌਰੀ ਬਾਰਡਰ ਤੇ ਸੰਭੂ ਬਾਰਡਰ ਤੇ ਕਿਸਾਨ ਅੰਦੋਲਨ ਚੱਲ ਰਿਹਾ ਉਹਦੇ ਕੱਲ 15 ਦਿਨ ਪੂਰੇ ਹੋ ਗਏ ਨੇ ਤੇ ਅੱਜ ਆਪਾਂ ਉਹਨਾਂ 15 ਦਿਨਾਂ ਦੀ ਵੀ ਗੱਲ ਕਰ ਲੈਂਦੇ ਹਾਂ। ਤੇ ਇੱਕ ਲਗਾਤਾਰ ਇਹ ਵੀ ਗੱਲ ਆ ਰਹੀ ਹੈ ਕਿ SKM ਦੇ ਲੀਡਰਸ ਤੇ ਉਗਰਾਹਾਂ ਸਾਹਿਬ ਹੋ ਰਹੀ ਇਹ ਸਾਰੇ ਇਸ ਅੰਦੋਲਨ 'ਚ ਕਿਉਂ ਸ਼ਾਮਿਲ ਨਹੀਂ ਹੋ ਰਹੇ ਤੇ ਉਹਨਾਂ ਦੇ ਬਿਆਨ ਵੀ ਆ ਰਹੇ ਨੇ। ਗੁਰਨਾਮ ਸਿੰਘ ਝੜੂਨੀ ਦੇ ਵੀ ਲਗਾਤਾਰ ਬਿਆਨ ਆ ਰਹੇ ਨੇ ਕਿ ਸਾਨੂੰ ਪੁੱਛਿਆ ਹੀ ਨਹੀਂ ਗਿਆ। ਤਾਂ ਇਸ ਕਰਕੇ ਇੱਕ ਟਾਈਮਲਾਈਨ ਡਰੋ ਕਰਨੀ ਇਸ ਕਿਸਾਨ ਅੰਦੋਲਨ ਦੀ ਉਹ ਜ਼ਰੂਰੀ ਹੈਗੀ ਆ। ਤੇ ਮੈਂ ਆਪ ਜੀ ਨੂੰ 2020-21 ਦੇ ਅੰਦੋਲਨ ਦੇ ਖਾਤਮੇ 'ਚ ਲੈ ਕੇ ਜਾ ਰਿਹਾ। ਪਹਿਲਾਂ ਤੁਸੀਂ ਯਾਦ ਕਰੋ ਕਿ ਸਾਲ 2020-21 ਦਾ ਅੰਦੋਲਨ 13 ਦਸੰਬਰ 2021 ਨੂੰ ਖਤਮ ਹੋਇਆ ਤੇ ਉਸ ਤੋਂ ਵਾਪਸ ਆਉਣ ਤੋਂ ਬਾਅਦ ਕਈ ਕਿਸਾਨ ਜਥੇਬੰਦੀਆਂ ਦੇ ਆਗੂ ਚੋਣਾਂ 'ਚ ਚਲੇ ਗਏ ਤੇ ਉਹਨਾਂ ਨੇ ਚੋਣਾਂ ਲੜੀਆਂ। ਉਹਨਾਂ 'ਚ ਰਾਜੇਵਾਲ ਦਾ ਗੁੱਟ ਸੀਗਾ ਤੇ ਹਰਿਆਣੇ ਦੇ ਕਿਸਾਨ ਆਗੂ ਗੁਰਨਾਮ ਸਿੰਘ ਝੜੂਨੀ ਵੀ ਪੰਜਾਬ 'ਚ ਚੋਣ ਲੜਨ ਆਏ ਤੇ ਉਹਨਾਂ ਨੇ ਵੀ ਆਪਣੇ 5 ਕੈਂਡੀਡੇਟ ਚੋਣਾਂ 'ਚ ਉਤਾਰੇ ਤੇ ਉਹ ਚੋਣਾਂ ਦਾ ਰਿਜ਼ਲਟ ਆਪਾਂ ਨੂੰ ਪਤਾ ਹੈ ਕਿ ਉਹ ਸਾਰੇ ਬੁਰੇ ਤਰੀਕੇ ਨਾਲ ਹਾਰ ਗਏ। ਤੇ ਇਹ ਜਿਹੜੀ ਪੀਜੈਂਟ ਪੋਲਿਟਿਕਸ ਹੈਗੀ ਆ, ਕਿਸਾਨ ਪੋਲਿਟਿਕਸ ਹੈਗੀ ਆ, ਇਹਨੂੰ ਵੀ ਆਪਾਂ ਨੂੰ ਇਮੋਸ਼ਨਲ ਹੋਣ ਦੀ ਬਜਾਏ ਇਹਨਾਂ ਦੀ ਪੋਲੀਟੀਕਲ ਪੋਜੀਸ਼ਨਸ ਰਾਹੀਂ ਦੇਖਣ ਦੀ ਲੋੜ ਹੈਗੀ ਆ। ਜਿਹੜੇ ਰਾਜੇਵਾਲ ਸਾਹਿਬ ਹੈਗੇ ਆ ਉਹ ਪਹਿਲਾਂ ਵੀ ਚੋਣ ਲੜਨ ਦੇ ਇੱਛੁਕ ਸੀਗੇ। ਆਪਾਂ ਨੂੰ ਪਤਾ ਹੈ ਕਿ ਉਹਨਾਂ ਨੂੰ ਹਲਕਾ ਇੰਚਾਰਜ ਬਣਾਇਆ ਗਿਆ ਸੀਗਾ ਅਕਾਲੀ ਦਲ ਵੱਲੋਂ 2012 ਦੇ ਚੋਣਾਂ 'ਚ ਤੇ ਸਰਵੇ ਕਰਵਾਇਆ ਗਿਆ ਤਾਂ ਉਹ ਹਾਰ ਰਹੇ ਸੀਗੇ। ਇਸ ਕਰਕੇ ਅਕਾਲੀ ਦਲ ਨੇ ਉਹਨਾਂ ਨੂੰ ਟਿਕਟ ਨਹੀਂ ਦਿੱਤੀ ਤੇ ਰਾਜੇਵਾਲ ਦਾ ਜਿਹੜਾ ਸੁਪਨਾ ਸੀਗਾ ਉਹ ਕਿਤੇ ਨਾ ਕਿਤੇ ਉਹਨਾਂ ਨੂੰ 2020-21 ਦੇ ਅੰਦੋਲਨ ਦੌਰਾਨ ਪੂਰਾ ਹੁੰਦਾ ਦਿਖਿਆ ਜਦੋਂ ਉਹਨਾਂ ਦਾ ਕਲਟ ਫਿਗਰ ਬਹੁਤ ਜ਼ਿਆਦਾ ਬੜਾ ਬਣ ਗਿਆ। ਤੇ ਉਹਨਾਂ ਦਾ ਮੰਨਣਾ ਇਹ ਹੈ ਕਿ ਅੰਦੋਲਨਾਂ ਰਾਹੀਂ ਕੁਝ ਨਹੀਂ ਹੁੰਦਾ, ਜੇ ਕਿਸਾਨ ਹੀ ਚੁਣ ਕੇ ਸਰਕਾਰ 'ਚ ਆ ਜਾਣਗੇ ਤਾਂ ਉਹ ਸਾਰੀ ਪੋਲਿਸੀਜ਼ ਕਿਸਾਨਾਂ ਦੇ ਫੇਵਰ 'ਚ ਬਣਾ ਦੇਣਗੇ। ਇਸ ਕਰਕੇ ਉਹਨਾਂ ਦਾ ਇਹ ਮੰਨਣਾ ਹੈਗਾ ਕਿ ਕਿਸਾਨਾਂ ਨੂੰ ਇਲੈਕਸ਼ਨ ਲੜਨੇ ਚਾਹੀਦੇ ਤੇ ਉਹ ਜਿੱਤ ਕੇ ਸਿਆਸਤ 'ਚ ਆਉਣ। ਤੇ ਉਹਨਾਂ ਦਾ ਇਹ ਸੁਪਨਾ 2020-21 'ਚ ਪਹਿਲਾਂ ਆਮ ਆਦਮੀ ਪਾਰਟੀ ਨੇ ਉਹਨਾਂ ਨੂੰ ਛੇੜਿਆ ਤੇ ਆਮ ਆਦਮੀ ਪਾਰਟੀ ਨੇ ਕਿਹਾ ਕਿ ਸਰਦਾਰ ਸਾਹਿਬ ਤੁਸੀਂ ਸਾਡੇ ਵੱਲ ਆ ਜਾਓ ਤੇ ਤੁਹਾਨੂੰ ਅਸੀਂ ਇਲੈਕਸ਼ਨ ਲੜਾਵਾਂਗੇ, ਤੁਹਾਨੂੰ ਅਸੀਂ ਮੁੱਖ ਮੰਤਰੀ ਤੱਕ ਬਣਾ ਦਾਂਗੇ। ਪਰ ਉਹਨਾਂ ਨੇ ਕਿਹਾ ਕਿ ਨਹੀਂ, ਮੇਰੇ 42 ਬੰਦਿਆਂ ਨੂੰ ਟਿਕਟਾਂ ਦਿਓ ਤੇ ਆਮ ਆਦਮੀ ਪਾਰਟੀ ਕਹਿ ਰਹੀ ਸੀਗੀ ਕਿ ਅਸੀਂ ਤੁਹਾਡੇ 16 ਬੰਦਿਆਂ ਨੂੰ ਟਿਕਟਾਂ ਦੇ ਦੇਣਗੇ, ਪਰ ਉਹ ਮੰਨੇ ਨਹੀਂ। ਉਸ ਤੋਂ ਬਾਅਦ ਉਹਨਾਂ ਨੇ ਖੁਦ ਆਪਣੀ ਅੱਡ ਪਾਰਟੀ ਬਣਾਈ ਤੇ ਅੱਡ ਪਾਰਟੀ ਜਿਹੜੀ ਬਣਾਈ ਉਹਦੇ ਨਾਲ ਉਹਨਾਂ ਦਾ ਜੋ ਅਸਰ ਹੋਇਆ ਉਹ ਆਪਾਂ ਨੂੰ ਪਤਾ ਹੈ। ਤੇ ਉਸ ਅੰਦੋਲਨ ਤੋਂ ਬਾਅਦ ਕੁਛ ਇੱਦਾਂ ਦੇ ਸੰਗਠਨ ਵੀ ਸੀਗੇ, ਇੱਦਾਂ ਦੀ ਯੂਨੀਅਨਾਂ ਵੀ ਸੀਗੀਆਂ, ਜਥੇਬੰਦੀਆਂ ਸੀਗੀਆਂ ਜਿਨ੍ਹਾਂ ਨੇ ਚੋਣਾਂ ਨਹੀਂ ਲੜੀਆਂ ਤੇ ਉਹਨਾਂ 'ਚੋਂ ਇੱਕ ਸੈਕਸ਼ਨ ਸੀਗਾ ਜਗਜੀਤ ਸਿੰਘ ਡੱਲੇਵਾਲ ਹੋਰਾਂ ਦਾ। ਉਹਨਾਂ ਨੇ SKM ਨੋਨ ਪੋਲੀਟੀਕਲ ਅੱਡ ਤੋਂ ਬਣਾ ਲਿਆ ਤੇ ਉਹਨਾਂ ਨੇ ਕਿਹਾ ਕਿ ਅਸੀਂ ਕੋਈ ਇਲੈਕਟੋਰਲ ਪੋਲਿਟਿਕਸ ਨਹੀਂ ਕਰਾਂਗੇ। ਦੱਸਦੀ ਹੈ ਕਿ ਜਗਜੀਤ ਸਿੰਘ ਡੱਲੇਵਾਲ ਦੀ ਜਿਹੜੀ ਪੋਲੀਟੀਕਲ ਲੀਨਿੰਗ ਹੈਗੀ ਆ ਉਹ ਗੋਵਿੰਦਾਚਾਰੀਆ ਵੱਲ ਰਹੀ ਹੈ। ਗੋਵਿੰਦਾਚਾਰੀਆ RSS ਦੇ ਇੱਕ ਪੁਰਾਣੇ ਆਗੂ ਸੀਗੇ, ਬਾਅਦ 'ਚ ਉਹਨਾਂ ਨੂੰ RSS ਤੋਂ ਕੱਢ ਦਿੱਤਾ ਗਿਆ ਸੀਗਾ ਤੇ ਉਹਨਾਂ ਦਾ ਜਿਹੜਾ ਥੋਟ ਹੈਗਾ, ਪੋਲੀਟੀਕਲ ਥੋਟ ਹੈਗਾ, ਉਹ ਗਾਂਧੀਵਾਦ ਵਾਲਾ ਹੈਗਾ। ਉਹ ਗਾਂਧੀ ਦਾ ਜਿਹੜਾ ਗ੍ਰਾਮ ਸਵਰਾਜ ਵਾਲਾ, ਜਿਹੜਾ ਪਿੰਡਾਂ ਦੇ ਸਵਰਾਜ ਵਾਲਾ ਜਿਹੜਾ ਮੋਡਲ ਹੈਗਾ, ਉਹਦੇ ਰਾਹੀਂ ਉਹ ਕ੍ਰਾਂਤੀ ਕਰਨਾ ਚਾਹੁੰਦੇ ਨੇ। ਮਤਲਬ ਕਿ ਗਾਂਧੀਵਾਦ ਨੂੰ, ਗਾਂਧੀ ਦੇ ਗ੍ਰਾਮ ਸਵਰਾਜ ਨੂੰ ਪਸਾਰਨਾ ਚਾਹੁੰਦੇ ਨੇ। ਤੇ ਜਗਜੀਤ ਸਿੰਘ ਡੱਲੇਵਾਲ ਹੋਰੀ ਅੱਡ ਹੋਏ, ਉਹਨਾਂ ਦੀ ਜਥੇਬੰਦੀਆਂ ਅੱਡ ਹੋ ਗਈਆਂ। ਲੈਫਟ 'ਚ ਵੀ ਦੋ ਲੈਫਟ ਹੈਗੇ ਆ, ਇਹ ਬੜੀ ਕਨਫਿਊਜ਼ਨ ਹੁੰਦੀ ਹੈ ਪੰਜਾਬ ਵਾਲੇ ਬੰਦਿਆਂ ਨੂੰ। ਇੱਕ ਤਾਂ ਪੰਜਾਬ 'ਚ ਜਿਹੜਾ ਲੈਫਟ ਤੇ ਪੰਥਕਾਂ ਦੀ ਜਿਹੜੀ ਬਾਈਨਰੀ ਚੱਲਦੀ ਹੈ ਉਹ ਐਡੀ ਮਤਲਬ ਆਪਸ 'ਚ ਗੁੱਥੀ ਹੋਈ ਹੈ। ਉਹਦੇ 'ਚੋਂ ਜਿਹੜੇ ਅੱਡ ਜਥੇਬੰਦੀਆਂ ਹੈਗੀਆਂ, ਚਾਹੇ ਪੰਥਕ ਜਥੇਬੰਦੀਆਂ ਹੋਣ ਚਾਹੇ ਲੈਫਟ ਦੀ ਜਥੇਬੰਦੀਆਂ ਹੋਣ, ਉਹਨਾਂ ਦੇ ਪੋਲੀਟੀਕਲ ਪੋਜੀਸ਼ਨਸ ਸਮਝਣ ਦੀ ਕਿਸੇ ਨੂੰ ਜ਼ਰੂਰਤ ਹੀ ਮਹਿਸੂਸ ਨਹੀਂ ਹੁੰਦੀ। ਮੈਨੂੰ ਲੱਗਦਾ ਕਿ ਸਾਰਿਆਂ ਦੀ ਪੋਲੀਟੀਕਲ ਪੋਜੀਸ਼ਨ ਸਮਝ ਕੇ ਹੀ ਆਪਾਂ ਨੂੰ ਫੈਸਲੇ ਲੈਣੇ ਚਾਹੀਦੇ। ਸਾਰੀ ਪੰਥਕ ਜਥੇਬੰਦੀਆਂ ਵੀ ਇੱਕੋ ਜਿਹੀਆਂ ਨਹੀਂ ਹੈਗੀਆਂ ਤੇ ਸਾਰੇ ਲੈਫਟ ਵਾਲੀ ਜਥੇਬੰਦੀਆਂ ਵੀ ਇੱਕੋ ਜਿਹੀਆਂ ਨਹੀਂ ਹੈਗੀਆਂ। ਕੁਝ ਲੈਫਟ ਦੀਆਂ ਜਥੇਬੰਦੀਆਂ ਹੈਗੀਆਂ ਕਿ ਜਿਹੜੇ ਕਿ ਇਹ ਬਿਲੀਵ ਕਰਦੀਆਂ ਨੇ ਕਿ ਅਸੀਂ ਇੰਡੀਅਨ ਜਿਹੜਾ ਪਾਰਲੀਮੈਂਟਰੀ ਸਿਸਟਮ ਹੈ ਇਹਦੇ 'ਚ ਪਾਰਟੀਸਪੇਟ ਕਰੀਏ, ਇਲੈਕਸ਼ਨਾਂ 'ਚ ਪਾਰਟੀਸਪੇਟ ਕਰੀਏ ਤੇ ਜਿੱਤ ਕੇ ਆ ਕੇ ਫਿਰ ਆਪਾਂ ਮਾੜਾ ਮੋਟਾ ਲੋਕਾਂ ਦਾ ਸੁਧਾਰ ਕਰੀਏ। ਉਹਨਾਂ 'ਚੋਂ ਆਪਾਂ ਨੂੰ ਪਤਾ CPI ਹੈਗੀ ਆ, CPM ਹੈਗੀ ਆ, CPI-ML ਹੈਗੀ ਆ, ਹੋਰ ਵੀ ਕਈ ਪਾਰਟੀਆਂ ਨੇ ਲੈਫਟ ਦੀਆਂ ਜਿਹੜੇ ਕਿ ਚੋਣਾਂ ਲੜਦੀਆਂ ਨੇ। ਪਰ ਕਈ ਪਾਰਟੀਆਂ ਇੱਦਾਂ ਦੀਆਂ ਨੇ ਜਿਹੜੇ ਕਹਿੰਦੇ ਨੇ ਕਿ ਅਸੀਂ ਰੈਵੋਲੂਸ਼ਨਰੀ ਧਿਰ ਹੈਗੇ ਆ ਤੇ ਅਸੀਂ ਚੋਣਾਂ ਨਹੀਂ ਲੜਾਂਗੇ। ਤੇ ਲੈਫਟਿਸਟਾਂ 'ਚੋਂ ਇੱਕ ਧੜਾ ਜਿਹੜਾ ਕਿ ਚੋਣਾਂ 'ਚ ਨਹੀਂ ਜਾਂਦਾ, ਉਹਨਾਂ ਦਾ ਇਹ ਮੰਨਣਾ ਸੀਗਾ ਕਿ ਆਪਾਂ ਨੂੰ ਦੁਬਾਰਾ ਅੰਦੋਲਨ ਕਰਨਾ ਚਾਹੀਦਾ ਕਿਉਂਕਿ ਜਿਹੜਾ ਰੂਰਲ ਕ੍ਰਾਈਸਿਸ ਹੈ, ਖੇਤੀਬਾੜੀ ਦਾ ਸੰਕਟ ਹੈਗਾ, ਉਹ ਇੱਦਾਂ ਹੀ ਖੜਿਆ ਹੈ ਤੇ ਆਪਾਂ ਨੂੰ ਦਸੰਬਰ 2023 'ਚ ਇਹ ਪ੍ਰੋਟੈਸਟ ਦੁਬਾਰੇ ਕਰਨਾ ਚਾਹੀਦਾ ਤਾਂ ਕਿ ਮੋਦੀ ਸਰਕਾਰ 'ਤੇ ਦਬਾਅ ਪੈ ਸਕੇ ਕਿਉਂਕਿ 2024 'ਚ ਉਹ ਚੋਣਾਂ 'ਚ ਜਾਣਗੇ ਤੇ ਜੇ ਦਬਾਅ ਰਹੂਗਾ ਤੇ ਅਸੀਂ ਕੁਝ ਮੰਗਾਂ ਵੀ ਮਨਾ ਲਵਾਂਗੇ ਤੇ ਉਹਨਾਂ ਨੂੰ ਚੋਣਾਂ 'ਚ ਵੀ ਆਪਾਂ ਅਫੈਕਟ ਕਰਾਂਗੇ। ਤੇ SKM ਦੀ ਲੀਡਰਸ਼ਿਪ ਤੋਂ ਉਹਨਾਂ ਨੂੰ ਬਹੁਤ ਉਮੀਦ ਸੀਗੀ ਤਾਂ ਪਹਿਲਾਂ ਉਹਨਾਂ ਨੇ ਪੁਸ਼ ਕੀਤਾ ਕਿ SKM ਵਾਲੇ ਮੰਨ ਜਾਣ ਕਿ ਉਹ ਇਲੈਕਸ਼ਨ ਦੀ ਇਹਦੀ ਅੰਦੋਲਨ ਕਰਨ ਦੀ ਕੋਲ ਦੇ ਦੇਣ। ਪਰ SKM 'ਚ ਆਪਾਂ ਨੂੰ ਪਤਾ ਹੈ ਕਿ ਰਾਜੇਵਾਲ ਹੋਰਾਂ ਵਾਲਾ ਤੇ ND ਵਾਲਾ ਜਾਂ ਫਿਰ ਇੱਦਾਂ ਦੇ ਲੈਫਟ ਪਾਰਟੀਜ਼ ਦਾ
ਧੜਾ ਹਾਵੀ ਹੈਗਾ ਜਿਹੜੇ ਕਿ ਚੋਣ ਲੜਦੇ ਨੇ, ਤੇ ਉਹ ਨਹੀਂ ਚਾਹ ਰਹੇ ਸੀਗੇ ਕਿ ਕੋਈ ਵੱਡਾ ਅੰਦੋਲਨ ਹੋਵੇ। ਇਸ ਕਰਕੇ ਉਹਨਾਂ ਨੇ ਕੋਈ ਕੋਲ ਨਹੀਂ ਦਿੱਤੀ, ਤੇ ਇਸ ਕਰਕੇ ਐਸਕੇਐਮ ਤੋਂ ਨਿਕਲ ਕੇ ਕਈ ਲੈਫਟ ਦੀ ਜਥੇਬੰਦੀਆਂ ਨੇ ਤੇ ਕਈ ਹਰਿਆਣੇ ਦੇ ਜਥੇਬੰਦੀਆਂ ਨੇ KMM ਕਿਸਾਨ ਮਜ਼ਦੂਰ ਮੋਰਚਾ ਬਣਾਇਆ, ਤੇ ਉਹਨਾਂ ਨੇ ਫਿਰ ਕੋਲ ਦਿੱਤੀ SKM ਨੋਨ ਪੋਲੀਟੀਕਲ ਨਾਲ ਮਿਲ ਕੇ ਕਿ ਅਸੀਂ ਆਪਾਂ ਸਾਰੇ ਦਿੱਲੀ ਚੱਲਾਂਗੇ, ਤੇ 13 ਫਰਵਰੀ ਨੂੰ ਦਿੱਲੀ ਚੱਲਣ ਦੀ ਕਾਲ ਆਈ। ਉਸ ਤੋਂ ਬਾਅਦ ਅੰਦੋਲਨ ਬਾਰੇ ਲਗਾਤਾਰ ਕੂ ਪ੍ਰਚਾਰ ਵੀ ਕੀਤਾ ਗਿਆ, ਕੂੜ ਪ੍ਰਚਾਰ ਕੀ ਕਿਹਾ ਗਿਆ ਕਿ RSS ਕਰਾ ਰਿਹਾ, ਸੱਤਾ ਧਿਰ ਕਰਾ ਰਹੀ ਹੈ, ਜਿਹਦੇ 'ਚ ਕੋਈ ਸੱਚਾਈ ਨਹੀਂ ਹੈ। ਇਹ ਜਿਹੜੇ ਕਿਸਾਨ ਹੈਗੇ ਆ ਸਾਰੇ ਆਪਾਂ ਨੂੰ ਪਤਾ ਕਿ ਲੜਨ ਵਾਲੇ ਧਿਰ ਹੈ ਦੜੇ ਨੇ, ਤੇ ਸਾਰੇ ਅੰਦੋਲਨ 'ਚ ਵਿਸ਼ਵਾਸ ਰੱਖਦੇ ਨੇ, ਤੇ ਇਹ ਕੋਈ ਸਰਕਾਰ ਨਾਲ ਇਹਨਾਂ ਦਾ ਲੱਗਾ ਤੇਗਾ ਨਹੀਂ ਹੈ। ਇਹ ਆਪਾਂ ਨੂੰ ਸਮਝ ਵੀ ਆਉਂਦਾ ਜਦੋਂ ਇਹ ਦਿੱਲੀ ਜਾ ਰਹੇ ਸੀਗੇ ਤੇ ਹਰਿਆਣੇ ਬਾਰਡਰ 'ਤੇ ਇਹਨਾਂ ਨੂੰ ਰੋਕ ਲਿਆ ਗਿਆ। 13 ਤਰੀਕ ਨੂੰ ਕਿੰਨੀ ਹੈਵੀ ਸੈਲਿੰਗ ਹੋਈ, ਜਿਸ ਕਰਕੇ ਉਹ ਅੱਧੇ ਬੈਰੀਗੇਡ ਟੁੱਟੇ, ਅੱਧੇ ਬੈਰੀਗੇਡ ਨਹੀਂ ਟੁੱਟ ਸਕੇ। ਫਿਰ ਸਰਕਾਰ ਨੇ ਗੱਲਬਾਤ ਦੀ ਰਾਹ ਖੋਲ੍ਹ ਲਈ, 4 ਗੇਟ ਦੀ ਗੱਲਬਾਤ ਹੋਈ, ਉਹਨਾਂ 'ਚੋਂ ਸਰਕਾਰ ਇੱਕ ਪ੍ਰਪੋਜ਼ਲ ਵੀ ਲੈ ਕੇ ਆਏ ਜਿਹਦੇ 'ਤੇ ਇਹ ਕਿਸਾਨ ਸੰਗਠਨਾਂ ਦੀ, ਕਿਸਾਨ ਜਥੇਬੰਦੀਆਂ ਦੀ ਸਹਿਮਤੀ ਨਹੀਂ ਬਣੀ, ਤੇ 21 ਫਰਵਰੀ ਦੀ ਦੁਬਾਰੇ ਕੋਲ ਆਈ ਕਿ ਅਸੀਂ 21 ਫਰਵਰੀ ਨੂੰ ਦਿੱਲੀ ਵੱਲ ਅੱਗੇ ਵਧਾਂਗੇ। ਤੇ 21 ਫਰਵਰੀ ਨੂੰ ਸਾਰੀ ਤਿਆਰੀਆਂ ਕੀਤੀਆਂ ਗਈਆਂ, ਪੋਪਲਾਈਨ ਮਸ਼ੀਨਾਂ ਤੇ ਹੋਰ ਚੀਜ਼ਾਂ ਕੀਤੀਆਂ ਗਈਆਂ, ਪਰ ਖਨੌਰੀ ਬਾਰਡਰ ਤੇ ਇੱਕ ਆਪਣੇ ਨੌਜਵਾਨ ਮੁੰਡੇ ਦਾ ਕਤਲ ਹੋ ਜਾਂਦਾ ਹੈ। ਉਹ ਜਿਹੜੀ ਗੋਲੀ ਸੀਗੀ ਉਹ ਹਰਿਆਣਾ ਪੁਲਿਸ ਵੱਲੋਂ ਚਲਾਈ ਗਈ, ਤੇ ਉਹ ਸ਼ੁਭਕਰਨ ਨਾਂ ਦਾ ਨੌਜਵਾਨ ਉੱਥੇ ਸ਼ਹਾਦਤ ਦੇ ਦਿੰਦਾ, ਤੇ ਇੱਕ ਹੋਰ ਕਿਸਾਨ ਪ੍ਰੀਤਪਾਲ ਸਿੰਘ ਉਹ ਫੱਟੜ ਹੋ ਜਾਂਦਾ ਬੁਰੇ ਤਰੀਕੇ ਨਾਲ, ਉਹਨੂੰ ਬੋਰੇ 'ਚ ਪਾ ਕੇ ਹਰਿਆਣਾ ਪੁਲਿਸ ਚੁੱਕ ਲੈ ਜਾਂਦੀ ਹੈ, ਤੇ ਉਹਨੂੰ ਬਹੁਤ ਜ਼ਿਆਦਾ ਕੁੱਟਦੀ ਹੈਗੀ ਆ, ਤੇ ਕਸਟੋਡੀਅਲ ਟੋਰਚਰ ਕਰਕੇ ਉਹਨੂੰ ਪਹਿਲਾਂ ਰੋਹਤਕ PGI ਭਰਤੀ ਕਰਾਇਆ ਗਿਆ। ਫਿਰ ਜਦੋਂ ਪੰਜਾਬ ਵਾਲੇ ਲੋਕਾਂ ਨੇ ਰੌਲਾ ਪਾਇਆ ਤਾਂ ਉਹਨੂੰ ਫਿਰ ਚੰਡੀਗੜ੍ਹ ਸ਼ਿਫਟ ਕਰ ਦਿੱਤਾ ਗਿਆ। ਤੇ ਉਦੋਂ ਬਾਅਦ ਲਗਾਤਾਰ ਇਹ ਸਵਾਲ ਉੱਠਿਆ ਕਿ ਕਿਸਾਨਾਂ ਤੇ ਐਡੇ ਤਸ਼ੱਦਦ ਜਿਹੜੀ ਸਰਕਾਰ ਉਹ ਕਿਉਂ ਡਾ ਰਹੀ ਹੈ। ਤੇ 21 ਫਰਵਰੀ ਵਾਲੇ ਦਿਨ ਹੀ ਹਿਊਮਨ ਰਾਈਟ ਦੀ ਤਾਂ ਗੱਲ ਹੋਈ, ਇੱਕ ਇਹ ਵੀ ਚੀਜ਼ ਨਿਕਲ ਕੇ ਆਈ ਕਿ ਜਿਹੜੇ ਕਿਸਾਨ ਆਗੂ ਸੀਗੇ ਉਹਨਾਂ ਨੇ ਜਿਹੜਾ ਦਿੱਲੀ ਜਾਣ ਵਾਲਾ ਪ੍ਰੋਗਰਾਮ ਸੀਗਾ ਉਹ ਮੁਲਤਵੀ ਕਰਤਾ, ਤੇ ਕਿਹਾ ਕਿ ਅਸੀਂ 27 ਤਰੀਕ ਨੂੰ WTO ਦੇ ਪੁਤਲੇ ਫੂਕਾਂਗੇ, ਤੇ 29 ਫਰਵਰੀ ਨੂੰ ਇੱਕ ਹਫ਼ਤੇ ਬਾਅਦ ਇਹ ਫੈਸਲਾ ਲਵਾਂਗੇ ਕਿ ਅੱਗੇ ਕੀ ਕਰਨਾ ਹੈ। ਉਹਨਾਂ ਦਾ ਇਹ ਕਹਿਣਾ ਸੀਗਾ ਕਿ ਅਸੀਂ ਪਹਿਲਾਂ ਆਪਣੇ ਜਿਹੜੇ ਸ਼ਹੀਦ ਕਿਸਾਨ ਹੈਗੇ ਆ ਉਹਨਾਂ ਦੇ ਮੌਤ ਦੀ FIR ਦਰਜ ਕਰਵਾ ਲਈਏ, ਤੇ ਕਿਸਾਨ ਆਗੂਆਂ ਨੇ ਹਜੇ ਤੱਕ ਉਹ ਸ਼ੁਭਕਰਨ ਦਾ ਅੰਤਿਮ ਸੰਸਕਾਰ ਵੀ ਨਹੀਂ ਹੋਣ ਦਿੱਤਾ, ਤੇ ਉਹਦੀ ਬੋਡੀ ਹੈਗੀ ਆ ਉਹ ਪਟਿਆਲਾ ਦੇ ਰਜਿੰਦਰਾ ਹਸਪੀਟਲ 'ਚ ਰੱਖੀ ਗਈ ਹੈ। ਤੇ ਕਿਸਾਨ ਆਗੂ ਕਹਿ ਰਹੇ ਨੇ ਜਦੋਂ ਤੱਕ 302 ਦਾ ਪਰਚਾ ਦਰਜ ਨਹੀਂ ਹੋ ਜਾਂਦਾ ਹਰਿਆਣਾ ਪੁਲਿਸ 'ਤੇ, ਉਦੋਂ ਤੱਕ ਇਹ ਜਿਹੜੇ ਸ਼ਹੀਦ ਕਿਸਾਨ ਹੈਗਾ ਇਹਦਾ ਅੰਤਿਮ ਸੰਸਕਾਰ ਨਹੀਂ ਕੀਤਾ ਜਾਊਗਾ। ਮੈਨੂੰ ਲੱਗਦਾ ਕਿ ਇਹ ਸਟੈਂਡ ਸਹੀ ਹੈ ਕਿ ਲਖੀਮਪੁਰ ਖੀਰੀ 'ਚ ਆਪਾਂ ਨੇ ਦੇਖਿਆ ਸੀਗਾ ਕਿ ਉਹਨਾਂ ਨੇ ਇੱਕ ਦਿਨ 'ਚ ਹੀ ਸਮਝੌਤਾ ਕਰ ਲਿਆ ਟਿਕੈਤ ਹੋਰਾਂ ਨੇ, ਤੇ ਜਦੇ ਜਾ ਕੇ ਉਹ ਕਿਸਾਨਾਂ ਦਾ ਅੰਤਿਮ ਸੰਸਕਾਰ ਕਰਤਾ, ਤੇ ਉਸ ਤੋਂ ਬਾਅਦ ਲਖੀਮਪੁਰ ਖੀਰੀ ਦੇ ਮਰਦ ਕਿਸਾਨਾਂ ਨੂੰ ਅੱਜ ਤੱਕ, ਸ਼ਹੀਦ ਕਿਸਾਨਾਂ ਨੂੰ ਅੱਜ ਤੱਕ ਕੋਈ ਨਿਆਂ ਨਹੀਂ ਮਿਲਿਆ। ਤੇ ਇਸ ਕਰਕੇ ਇਹ ਸਟੈਪ ਜ਼ਰੂਰੀ ਸੀਗਾ। ਬਾਕੀ ਕੱਲ੍ਹ ਆਪਾਂ ਦੇਖਦੇ ਹਾਂ ਕਿ ਕਿਸਾਨਾਂ ਵੱਲੋਂ ਕੀ ਪ੍ਰੋਗਰਾਮ ਦਿੱਤਾ ਜਾਂਦਾ, ਤੇ ਅਸੀਂ ਲਗਾਤਾਰ ਇਸ ਪੂਰੇ ਮਾਮਲੇ ਦੀ ਰਿਪੋਰਟਿੰਗ ਕਰ ਰਹੇ ਹਾਂ। ਇੱਕ ਚੀਜ਼ ਹੋਰ ਦੇਖਣ ਨੂੰ ਮਿਲੀ ਕਿ ਜਿਹੜੇ ਕਿਸਾਨ ਜਥੇਬੰਦੀਆਂ ਇਸ ਅੰਦੋਲਨ 'ਚ ਨਹੀਂ ਆਈਆਂ, ਉਹ ਲਗਾਤਾਰ ਇਸ ਕਿਸਮ ਦੇ ਬਿਆਨ ਦੇਣ ਲੱਗ ਪਈਆਂ ਕਿ ਸਾਨੂੰ ਬੁਲਾਇਆ ਨਹੀਂ ਗਿਆ, ਸਾਨੂੰ ਸੱਦਿਆ ਨਹੀਂ ਗਿਆ, ਜਿਹਦੇ 'ਚ ਕੋਈ ਸੱਚਾਈ ਨਹੀਂ ਹੈ। ਕਿਉਂਕਿ ਇਹ ਜਿਹੜਾ ਪੈਜੈਂਟ ਪੋਲਿਟਿਕਸ ਹੈ ਇਹਨੂੰ ਮੈਂ ਬਹੁਤ ਨੇੜਿਓਂ ਦੇਖਦਾ, ਤੇ ਜਿਹੜੇ ਇਹ ਕਿਸਾਨ ਮਜ਼ਦੂਰ ਮੋਰਚਾ ਵਾਲੇ ਹੈਗੇ ਆ, ਸਵਰਨ ਪੰਧੇਰ ਹੋਰੀ, BKU ਕ੍ਰਾਂਤੀਕਾਰੀ ਵਾਲੇ, ਅੰਬਾਲੇ ਵਾਲੇ, ਅਮਰਜੀਤ ਮੋੜੀ ਹੋਰੀ, ਇਹਨਾਂ ਨੇ ਇੱਕ ਕਮੇਟੀ ਬਣਾਈ ਸੀ, ਰਣਜੀਤ ਰਾਜੂ ਵੀ ਸੀਗਾ ਜਿਹਦੇ 'ਚ ਰਾਜਸਥਾਨ ਤੋਂ, ਤੇ ਇਹਨਾਂ ਨੇ ਇੱਕ ਕਮੇਟੀ ਬਣਾਈ ਸੀਗੀ। ਉਹ ਕਮੇਟੀ SKM ਵਾਲਿਆਂ ਕੋਲ ਵੀ ਗਈ, ਉਗਰਾਹਾਂ ਸਾਹਿਬ ਕੋਲ ਵੀ ਗਈ, ਹਰਿਆਣੇ ਦੇ ਕਿਸਾਨ ਆਗੂ ਗੁਰਨਾਮ ਸਿੰਘ ਝੱਡੂਨੀ ਕੋਲ ਵੀ ਗਈ, ਪਰ ਕਿਸੇ ਨੇ ਵੀ ਇਹਨਾਂ ਨੂੰ ਬਾਹ ਨਹੀਂ ਫੜਾਈ, ਤੇ ਸਾਰਿਆਂ ਨੇ ਮਨਾ ਕਰਤਾ ਕਿ ਬਈ ਐਡਾ ਵੱਡਾ ਅੰਦੋਲਨ ਦੁਬਾਰੇ ਨਹੀਂ ਹੁੰਦਾ, ਤੇ ਅਸੀਂ ਅੰਦੋਲਨ ਵਾਸਤੇ ਤਿਆਰ ਨਹੀਂ ਆ। ਤੇ ਇਹ ਜਿਹੜੀ ਕਮੇਟੀ ਹੈਗੀ ਆ 4 ਵਾਰ ਗਈ ਸਾਰਿਆਂ ਕੋਲ, ਤੇ ਕਿਸੇ ਨੇ ਵੀ ਬਾਹ ਨਹੀਂ ਫੜਾਈ। ਹੁਣ ਜਦੋਂ ਇਹ ਅੰਦੋਲਨ ਹੋ ਗਿਆ ਤੇ ਕਿਸਾਨਾਂ ਨੇ ਐਡਾ ਵੱਡਾ ਸਾਥ ਇਸ ਅੰਦੋਲਨ ਦਾ ਦੇਤਾ, ਤੇ ਉਸ ਤੋਂ ਬਾਅਦ ਇਹ ਕਹਿ ਰਹੇ ਨੇ ਕਿ ਸਾਨੂੰ ਤਾਂ ਬੁਲਾਇਆ ਨਹੀਂ ਗਿਆ। ਜਿਵੇਂ ਇੱਕ ਫੁੱਫੜ ਨਹੀਂ ਰੁੱਸ ਜਾਂਦਾ ਵਿਆਹ 'ਚ, ਇੱਕ ਸਾਰੇ ਕਿਸਾਨ ਆਗੂ ਜਿਹੜੇ ਕਿ ਇਸ ਅੰਦੋਲਨ 'ਚ ਨਹੀਂ ਆਏ ਉਹ ਕਰ ਰਹੇ ਨੇ। ਉਹਨਾਂ ਨੂੰ ਆਪਣੀ ਪੋਲੀਟੀਕਲ ਪੋਜੀਸ਼ਨ 'ਤੇ ਖਿਆਲ ਕਰਨਾ ਚਾਹੀਦਾ। ਉਹਨਾਂ ਨੇ ਜਿਹੜੀ ਪੋਲੀਟੀਕਲ ਪੋਜੀਸ਼ਨ ਬਣਾ ਰੱਖੀ ਹੈ ਕਿ ਹੁਣ ਐਡਾ ਅੰਦੋਲਨ ਨਹੀਂ ਹੋ ਸਕਦਾ, ਤੇ ਇਲੈਕਸ਼ਨ ਲੜਨ ਦਾ ਜਿਹੜੀ ਉਹਨਾਂ ਦੇ ਜਿੱਦ ਫੜੀ ਹੋਈ ਹੈ ਇਲੈਕਸ਼ਨ ਲੜਨ ਵਾਲੀ, ਉਹ ਛੱਡ ਕੇ ਤੇ ਇਹ ਪੋਜੀਸ਼ਨ ਬਣਾਉਣੀ ਚਾਹੀਦੀ ਕਿ ਦੇਖੋ ਰੂਰਲ ਕ੍ਰਾਈਸਿਸ ਜਾਂ ਖੇਤੀਬਾੜੀ ਦਾ ਕ੍ਰਾਈਸਿਸ ਤਾਂ ਹਜੇ ਵੀ ਹੈ, ਤੇ ਕਿਸਾਨ ਜੇ ਐਜੀਟੇਟਿਡ ਹੈਗਾ ਤਾਂ ਉਹਨਾਂ ਦਾ ਇਹਨਾਂ ਨੂੰ ਸਾਥ ਦੇਣਾ ਚਾਹੀਦਾ। ਪਰ ਇਹ ਜਿਹੜੇ ਕਿਸਾਨ ਆਗੂ ਹੈਗੇ ਆ, ਬਾਕੀ ਜਥੇਬੰਦੀਆਂ ਹੈਗੀਆਂ ਜਿਹੜੇ ਅੰਦੋਲਨ ਨਹੀਂ ਕਰ ਰਹੀਆਂ, ਇਹ ਲਗਾਤਾਰ ਗੱਲਾਂ ਨੂੰ ਗੋਲ-ਗੋਲ ਘੁਮਾ ਰਹੀਆਂ ਨੇ। ਤੇ
ਇਹਦੀ ਕਲੈਰਿਟੀ ਸਵਰਨ ਪੰਧੇਰ ਹੋਰਾਂ ਵੱਲੋਂ ਵੀ ਦਿੱਤੀ ਗਈ। ਕੱਲ ਉਹਨਾਂ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ ਸੀ ਜਿਹਦੇ 'ਚ ਉਹਨਾਂ ਨੇ ਡੇਟ ਵਾਈਜ਼ ਇਹ ਦੱਸਿਆ ਕਿ ਕਿਹੜੇ ਕਿਹੜੇ ਕਿਸਾਨ ਜਥੇਬੰਦੀ ਨੂੰ ਕਦੋਂ ਕਦੋਂ ਮਿਲਿਆ ਗਿਆ। ਤੇ ਉਹਨਾਂ ਨੇ ਕਿਹਾ ਕਿ ਇਹ ਜਿਹੜਾ ਪ੍ਰਚਾਰ ਵੀ ਹੈ ਕਿ ਅਸੀਂ ਕਿਸੇ ਨੂੰ ਪੁੱਛਿਆ ਨਹੀਂ, ਇਹ ਸਾਰਾ ਗਲਤ ਹੈ। ਤੇ ਇਹਨੂੰ ਉਹਨਾਂ ਨੇ ਭੰਡਿਆ ਵੀ ਤੇ ਕਿਹਾ ਕਿ ਸਹੀ ਖਬਰ ਘੱਟੋ ਘੱਟ ਤੁਸੀਂ ਦਿਖਾਓ। ਤੇ ਕੱਲ 29 ਫਰਵਰੀ ਹੈਗੀ ਆ, ਮੈਂ ਵੀ ਕਿਸਾਨ ਮੋਰਚੇ ਤੇ ਜਾਵਾਂਗਾ ਤੇ ਉੱਥੋਂ ਆਪ ਜੀ ਨੂੰ ਦੱਸਾਂਗਾ ਕਿ ਅੱਗੇ ਦੀ ਕਿਸਾਨਾਂ ਦੀ ਰਣਨੀਤੀ ਕੀ ਹੈ। ਤੇ ਇਹ ਮੋਟਾ ਮੋਟਾ ਕਹਾਣੀ ਸੀਗੀ ਕਿਸਾਨ ਅੰਦੋਲਨ ਦੀ। ਤੇ ਅੱਜ ਆਪਾਂ ਨੇ ਜਿਹੜਾ ਰਾਜ ਸਭਾ ਚੋਣਾਂ ਕਾਰਨ ਜਿਹੜੇ ਮੁਲਕ 'ਚ ਸਿਆਸੀ ਹਾਲਾਤ ਪੈਦਾ ਹੋਏ ਨੇ ਉਹਨਾਂ ਬਾਰੇ ਵੀ ਗੱਲ ਕੀਤੀ ਤੇ ਜਿਹੜੇ 15 ਦਿਨ ਹੋਏ ਕਿਸਾਨ ਅੰਦੋਲਨ ਦੇ ਉਹਦੇ ਬਾਰੇ ਵੀ ਗੱਲ ਕੀਤੀ। ਕੱਲ ਆਪਾਂ ਫੇਰ ਮਿਲਾਂਗੇ ਇਸੇ ਟਾਈਮ ਤੇ